ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਚੈ, ਜਿਨ ਹਰ ਨਾਮ ਹਿਰਦੈ ਪਰੋਈ। ਅੱਜ ਸਤਿਗੁਰਾਂ ਨੇ ਫਿਰ ਸਾਡੇ ਤੇ ਆਪਣੀ ਬਖਸ਼ਿਸ਼ ਦਾ ਬੂਹਾ ਖੋਲ ਕੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ, ਜਿਹੜੇ ਅਜੇ ਤੱਕ ਸੰਗਤ ਵਿੱਚ ਨਹੀਂ ਬੈਠੇ ਉਹਨਾਂ ਨੂੰ ਵੀ ਤੁਸੀਂ ਪ੍ਰੇਰਨਾ ਦੇ ਕੇ ਆਵਾਜ਼ ਮਾਰ ਕੇ ਸੰਗਤ ਦੇ ਵਿੱਚ ਬਿਠਾਓ। ਇਹ ਘੜੀਆਂ ਹੱਥੋਂ ਜਾਣ ਨਾ ਦੇਣਾ, ਇਹ ਮੇਰੀ ਬੇਨਤੀ। ਇੱਕ ਸੈਕਿੰਡ ਬੜਾ ਕੀਮਤੀ ਹੁੰਦਾ ਹੈ ਤੇ ਮੇਰੀ ਬੇਨਤੀ ਇੱਕ ਸੈਕਿੰਡ ਯਤਨ ਕਰਿਓ ਸਾਡਾ ਗੁਰੂ ਦੇ ਲੇਖੇ ਵਿੱਚ ਲੱਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਚੰਗੇ ਕੰਮ ਨਿਰੰਤਰਤਾ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਚੰਗੇ ਕੰਮ ਨਿਰੰਤਰਤਾ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਕੋਈ ਅਪਮਾਨ ਕਰੇ ਤੁਹਾਡਾ, ਕੋਈ ਸਨਮਾਨ ਕਰੇ, ਇਹਦੀ ਪਰਵਾਹ ਨਾ ਕਰੋ। ਪਰ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਜਦੋਂ ਤੁਸੀਂ ਨਿਰੰਤਰਤਾਈ ਦੇ ਨਾਲ ਚੰਗੇ ਕੰਮ ਕਰਦੇ ਜਾਓਗੇ ਨਾ ਪਿਆਰਿਓ, ਦੁਨੀਆ ਦੇ ਲੋਕ ਅਪਮਾਨ ਕਰਨ ਸਨਮਾਨ ਕਰਨ ਕੋਈ ਫਰਕ ਨਹੀਂ ਪੈਣਾ, ਪਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਡਾ ਸਨਮਾਨ ਜ਼ਰੂਰ ਕਰਨਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਔਰ ਸੱਚੀ ਗੱਲ ਏ, ਇਸ ਲੋਕ ਵਿੱਚ ਹੀ ਨਹੀਂ, ਜਦੋਂ ਤੋਂ ਗੁਰੂ ਰਾਮਦਾਸ ਜੀ ਦੀਆਂ ਨਜ਼ਰਾਂ ਵਿੱਚ ਸਨਮਾਨ ਪ੍ਰਾਪਤ ਕਰ ਲਿਆ ਤੇ ਇਸ ਲੋਕ ਦੇ ਵਿੱਚ ਹੀ ਸੁੱਖ ਨਹੀਂ, ਪਰ ਲੋਕ ਵਿੱਚ ਵੀ ਪਿਆਰਿਆ ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਔਰ ਇੱਕ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਓ। ਮੇਰੀ ਬੇਨਤੀ ਹੈ, ਇੱਕ ਗੱਲ ਨੂੰ। ਵਕਤ ਦੇ ਕੋਲੋਂ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ। ਵਕਤ ਦੇ ਕੋਲੋਂ ਕਦੀ ਵੀ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ। ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿਹੋ ਜਿਹਾ ਵੀ ਵਕਤ ਹੈ ਨਾ, ਉਸ ਵਕਤ ਦੇ ਕੋਲੋਂ ਕੁਝ ਨਾ ਕੁਝ ਸਿੱਖ, ਕੁਝ ਨਾ ਕੁਝ ਗੁਣ ਗ੍ਰਹਿਣ ਕਰ। ਜਿਹੋ ਜਿਹਾ ਵੀ ਵਕਤ ਚੱਲ ਰਿਹਾ, ਚੰਗਾ ਚੱਲ ਰਿਹਾ, ਮਾੜਾ ਚੱਲ ਰਿਹਾ, ਉਤਰਾਈ ਵਾਲਾ ਚੱਲ ਰਿਹਾ ਵਕਤ, ਚੜ੍ਹਾਈ ਵਾਲਾ ਚੱਲ ਰਿਹਾ, ਦੁੱਖ ਵਾਲਾ ਸੁੱਖ ਵਾਲਾ, ਹਰ ਪਲ ਤੋਂ ਕੁਝ ਨਾ ਕੁਝ ਸਿੱਖ। ਜੇ ਕੋਈ ਮੰਨ ਲੈ ਸੌਖਾ ਸਮਾਂ ਆ ਗਿਆ ਲਾਈਫ ਦੇ ਵਿੱਚ, ਉਹਦੇ ਤੋਂ ਵੀ ਸਿੱਖ। ਕੀ ਸਿੱਖਣਾ? ਇਹ ਸੌਖਾ ਸਮਾਂ ਆਇਆ ਕਿਹੜੇ ਕਾਰਨ ਕਰਕੇ, ਉਹ ਕਾਰਨ ਮੈਂ ਹੋਰ ਵਧਾਉਣੇ ਨੇ। ਤੇ ਜੇ ਕੋਈ ਦੁੱਖ ਦਾ ਸਮਾਂ ਆਇਆ, ਉਹਦੇ ਤੋਂ ਵੀ ਸਿੱਖ। ਇਹ ਦੁੱਖ ਮੈਨੂੰ ਕਿਉਂ ਆਏ ਨੇ? ਕਿਉਂਕਿ ਦੱਦਾ ਦੋਸ਼ ਨਾ ਦੇਹੂੰ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣਾ। ਜੇ ਕੋਈ ਦੁੱਖ ਦਾ ਸਮਾਂ ਆਇਆ ਨਾ, ਉਹ ਵੀ ਫਿਰ ਸੋਚ ਇਹ ਕਿਉਂ ਬਣਿਆ ਮੇਰੇ ਉੱਤੇ ਇਹੋ ਜਿਹਾ ਸਮਾਂ, ਤੇ ਅੱਗੇ ਤੋਂ ਮੈਂ ਉਹ ਗਲਤੀ ਲਾਈਫ ਵਿੱਚ ਨਹੀਂ ਕਰਨੀ। ਕੋਈ ਵੀ ਸਮਾਂ, ਇਹ ਮੇਰੀ ਬੇਨਤੀ, ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਹੀ ਜਾਂਦਾ। ਵਕਤ ਦੇ ਨਾਲ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ। ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਜਾਂਦਾ ਹੈ, ਤੇ ਜਿਹੜਾ ਵਕਤ ਦੇ ਕੋਲੋਂ ਸਿੱਖਦਾ ਜਾਂਦਾ ਹੈ ਨਾ, ਫਿਰ ਉਹਦੀ ਤਰੱਕੀ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪ੍ਰੇਮ, ਇਹਦੇ ਬੜੇ ਹੀ ਅਰਥ ਨੇ। ਪਰੇ ਮੈਂ ਨੂੰ ਪਰੇ ਕਰ ਦਿੱਤਾ, ਉਹ ਵੀ ਪ੍ਰੇਮ ਬਣ ਗਿਆ। ਪ੍ਰੇਮ ਦੇ ਬੜੇ ਹੀ ਅਰਥ ਨੇ, ਭਾਵੇਂ ਅੱਖਰ 2.5 ਨੇ, ਪਰ ਅਰਥ ਬੜੇ ਬਣਦੇ ਨੇ। ਪ੍ਰੇਮ ਦਾ ਇੱਕ ਇਹ ਵੀ ਅਰਥ ਬਣਦਾ, ਪਤਾ ਕੀ? ਪ੍ਰੇਮ ਦਾ ਅਰਥ, ਜਿਹਦੇ ਨਾਲ ਤੂੰ ਪ੍ਰੇਮ ਕਰਦਾ ਹੈ ਉਹਨੂੰ ਇੰਨਾ ਆਪਣਾ ਬਣਾ ਲਿਆ ਕਿ ਉਹਦੇ ਕੋਲੋਂ ਕੁਝ ਵੀ ਛੁਪਾਉਣ ਦੀ ਲੁਕਾਉਣ ਦੀ ਲੋੜ ਨਾ ਰਹੀ, ਤੇ ਦੂਜੇ ਨੂੰ ਆਪਣਾ ਇੰਨਾ ਮੰਨ ਲਿਆ ਕਿ ਜਿਵੇਂ ਉਹ
तू ही है आखो वाहिगुरु जी। वाहिगुरु जी। जिवें तू ओहो ही है, ओ तू ही है, बस दोनों विच कोई फर्क रह ही नहीं गया। ये दुनियावी प्रेम विच भी वेख लो ते भावें परमार्थ दे प्रेम विच भी वेख लो। प्यारिओ, जे हुण परमेश्वर साईं गुरु रामदास जी नाल प्रेम ला ही लिया, ओदे कोलों की लुको? ਉਹਨੂੰ ਤੇ ਵੈਸੇ ਸਭ ਕੁਝ ਪਤਾ ਹੈ, ਪਰ ਉਹਦੇ ਕੋਲੋਂ ਕੁਝ ਲੁਕਾਉਣ ਦੀ ਕੋਸ਼ਿਸ਼ ਵੀ ਨਾ ਕਰ। ਤੇ ਇੰਨਾ ਪ੍ਰੇਮ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਆਪਣਾ ਬਣਾ ਲੈ, ਇਦਾਂ ਲੱਗੇ ਜਿਵੇਂ ਤੂੰ ਉਹ ਤੇ ਉਹ ਤੂੰ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਵੇਂ ਉਹ ਤੂੰ ਤੇ ਤੂੰ ਉਹ ਬਣ ਗਏ। ਪ੍ਰੇਮ गुरु रामदास कृपा करन, बख्शिश करन, रहमत करन, इहो जी प्रेमा भगती साडी झोली विच पाउण। आखो धन गुरु रामदास जी। धन गुरु रामदास जी। प्यार नाल सारे आखो ना जी धन बाबा दीप सिंह। फिर आखो धन बाबा दीप सिंह जी। अगली गल ये भी लाइफ विच बड़ी काम आएगी। जीवन विच कुछ भी स्थाई नहीं हुंदा। जीवन विच कुछ भी स्थाई नहीं, पक्का नहीं। इस करके अपने आप नू बहुता तनावग्रस्त ना करो। बंदा कई बारी डिप्रैशन च चलिया जाता, ये मेरे नाल की हो रहा, ये मेरे नाल घटना क्यों वापरी। जीवन विच कुछ भी स्थाई नहीं, इस करके अपने आप नू तनावग्रस्त ना करो। क्योंकि परिस्थितियां जिहो जिहियां भावें मर्जी होण, जिन्नियां मर्जी खराब होण, बदल जरूर जांदियां ने। आखो वाहिगुरु जी। वाहिगुरु जी। परिस्थितियां चाहे जिन्नियां भी खराब क्यों ना होण, बदल जरूर जांदियां ने। इस करके जिहो जी भी सिचुएशन चों तू गुजर रहा ना, अपने उत्ते इन्ना स्ट्रेस ना लै, तनावग्रस्त ना अपने आप नू कर, तनाव मुक्त रहने की कोशिश कर। ते तनाव मुक्त रहने का एक बड़ा प्यारा तरीका है, अपने गुरु रामदास पिता दे चरणां दे नाल सांझ। तनाव मुक्त होने का बड़ा प्यारा तरीका है, अमृत वेले जाग के ओदे चरणां दे नाल अपनी कनेक्टिविटी। आखो वाहिगुरु जी। धन गुरु रामदास जी। धन गुरु रामदास जी। प्यार नाल सारे आखो न जी धन बाबा दीप सिंह। तनाव मुक्त होने लई अपना प्रेम ਵੱਧ ਤੋਂ ਵੱਧ ਗੁਰੂ ਪਿਤਾ ਦੇ ਚਰਨਾਂ ਨਾਲ ਵਧਾਈਏ। ਨੇਕ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, गुरु अर्जन देव पातशाह जी का उच्चारण किया। गुरु ग्रंथ साहिब जी के 49 और 50 अंग के उत्ते दर्ज शब्द गुर अमृत नाम पियालिया जन्म मरण का पथ। आओ इस शब्द का गायन सारी संगत नाल मिल के करिए, कोई रसना वंजी न रहे जी। गुर अमृत नाम पियालिया, गुर अमृत नाम पियालिया, गुर अमृत नाम पियालिया, गुर अमृत नाम पियालिया। पढ़ो। गुर अमृत नाम पियालिया, गुर अमृत नाम पियालिया, गुर अमृत नाम पियालिया, अमृत नाम पियालिया, जन्म मरण का पथ, जन्म मरण का पथ, गुर अमृत नाम पियालिया, गुर अमृत नाम पियालिया। सारे लाओ हाजरी।
पाइए अपनी नदर निहाला कर्म परापत तिस होवे जिसनो होए दयाला जिसनो होए दयाल पूरे अमृत नाम पिया लिया पूरे अमृत नाम पिया लिया सारे कीर्तन करो पूरे अमृत नाम पिया लिया 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 गुरु रामदास जी सारे आखन जी धन बाबा दीप सिंह जी मेरे मन गुर जीवट अवर न कोए मेरे मन गुर जीवट अवर न कोए दूजा ठाऊं ना तो सुझे गुर मिले सच सोए दूजा ठाऊं ना को सुझे गुर मिले सच सोए गुर मिले सच सोए पूरे अमृत नाम पिया लिया पूरे अमृत नाम पिया लिया नौ हाजरी पूरे अमृत नाम पिया लिया
पदारथ तिस मिले जिन गुर डिठा जाए। सगल पदारथ तिस मिले जिन गुर डिठा जाए। गुर चरणी जिन मन लगा सेवट पागी माए। दाता समरथ गुर गुर सब में दया समाए। गुर परमेश्वर पार ब्रह्म गुर डूबदा लाए कराए। गुर डूबदा लाए तराए। गुर अमृत नाम पिया लिया। गुर अमृत नाम पिया लिया। बड़ो गुर अमृत नाम पिया लिया। 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 गुरु रामदास जी। सारे आखो धन बाबा। वीर सिंह जी। कित मुख गुर सालाहिए करण कारण समरथ। कित मुख गुर सालाहिए करण कारण समरथ। से मथे नेह चल रहे जिन गुर तारिया हाथ। से मथे नेह चल रहे जिन गुर तारिया हाथ। गुर अमृत नाम पिया लिया। जन्म मरण का पथ। गुर पर
परमेसर सेविया पै पंजन दुख लथ पै पंजन दुख लथ और अमृत नाम पिया लिया और अमृत नाम पिया लिया और अमृत नाम पिया लिया गुर अमृत नाम पिया लिया और अमृत नाम पिया लिया और अमृत नाम पिया लिया गुर अमृत नाम पिया लिया सतगुर गहर गंभीर है सुख सागर आग खंड सतगुर गहर गंभीर है सुख सागर आग खंड जिन गुर सेविया आपना जमदूत न लागे दंड गोरे नाल तुल न लगई खोज डिठा ब्रह्मंड नाम निधान सतगुर दिया सुख नानक मन में मंड सुख नानक मन में मंड और अमृत नाम पिया लिया और अमृत नाम पिया लिया पढ़ो गुर अमृत
ਪਿਆਲਿਆ ਕਿਤ ਮੁਖ ਗੁਰ ਸਾਲਾਹੀਏ ਕਰਨ ਕਾਰਨ ਸਮਰੱਥ। ਕਹਿੰਦੇ ਮੈਂ ਕਿਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕਰਾਂ, ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਹੈ ਹੀ ਨਹੀਂ। ਉਹਨੇ ਹੀ ਸਾਰਾ ਜਗਤ ਪੈਦਾ ਕੀਤਾ, ਉਹ ਹੀ ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਮੈਂ ਕਿਹੜੇ ਮੂੰਹ ਨਾਲ ਉਹਦੀ ਤਾਰੀਫ ਕਰਾਂ, ਉਹਦੀ ਤਾਰੀਫ ਤੇ ਹੋ ਹੀ ਨਹੀਂ ਸਕਦੀ। ਉਹ ਗਿਣਤੀਆਂ ਮਿਣਤੀਆਂ ਤੋਂ, ਤਾਰੀਫਾਂ ਤੋਂ, ਸਭ ਚੀਜ਼ਾਂ ਤੋਂ ਉੱਪਰ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਤ ਮੁਖ ਗੁਰ ਸਾਲਾਹੀਏ ਕਰਨ ਕਾਰਨ ਸਮਰੱਥ। ਸੇ ਮੱਥੇ ਨੇਚਲ ਰਹੇ ਜਿਨ ਗੁਰ ਧਾਰਿਆ ਹੱਥ। ਕਹਿੰਦੇ ਉਹ ਮੱਥੇ, ਉਹ ਸਿਰ ਸਦਾ ਲਈ ਗੁਰੂ ਚਰਨਾਂ 'ਚ ਟਿਕੇ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਆਪਣੀ ਮੇਰ ਦਾ ਬਖਸ਼ਿਸ਼ ਦਾ ਹੱਥ ਰੱਖ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਸਦਾ ਹੀ ਗੁਰੂ ਚਰਨਾਂ ਵਿੱਚ ਟਿਕੇ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਤੇ ਅੱਗੇ ਪੰਚਮ ਪਾਤਸ਼ਾਹ ਕਹਿੰਦੇ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਕਹਿੰਦੇ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਦਾ ਖਾਤਾ ਖੋਲ ਕੇ ਮੈਨੂੰ ਆਪਣਾ ਨਾਮ ਦੇ ਦਿੱਤਾ। ਤੇ ਉਹ ਨਾਮ ਇਹੋ ਜਿਹਾ ਜਿਸ ਨਾਮ ਨੂੰ ਪ੍ਰਾਪਤ ਕਰਨ ਤੋਂ ਬਾਅਦ ਮੇਰਾ ਜਿਹੜਾ ਜਨਮ ਮਰਨ ਦਾ ਗੇੜ ਹੈ ਨਾ, ਉਹ ਮੁੱਕ ਗਿਆ। ਹੁਣ ਜਨਮ ਮਰਨ ਦੇ ਗੇੜ ਦੇ ਵਿੱਚ ਮੈਂ ਆਉਣਾ ਨਹੀਂ। ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਜਲ ਗੁਰੂ ਨੇ ਬਖਸ਼ਿਸ਼ ਦਾ ਖਾਤਾ ਖੋਲ ਕੇ ਮੈਂ ਗਰੀਬ ਨੂੰ ਪਿਲਾ ਦਿੱਤਾ। ਤੇ ਇਹ ਨਾਮਦਾਨ ਇਹੋ ਜਿਹਾ ਜਿਹਦਾ ਸਦਕਾ ਮੇਰੇ ਉੱਤੇ ਇਹ ਬਖਸ਼ਿਸ਼ ਹੋਈ। ਹੁਣ ਮੈਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਮੈਂ ਹੁਣ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗਾ। ਇਹ ਜਨਮ ਮਰਨ ਦਾ ਜਿਹੜਾ ਪੱਥ ਹੈ ਨਾ, ਇਹਦੇ ਤੋਂ ਮੈਂ ਪਰਹੇਜ਼ ਕਰ ਲੈਣਾ। ਹੁਣ ਇਸ ਪੱਥ ਦੇ ਉੱਤੇ, ਇਸ ਰਾਹ ਦੇ ਉੱਤੇ ਮੈਂ ਤੁਰਨਾ ਹੀ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ ਉਹ ਪਰਮੇਸ਼ਰ ਦੇ ਰੂਪ ਗੁਰੂ ਨੇ, ਸਾਰੇ ਡਰ ਦੂਰ ਕਰਨ ਵਾਲੇ, ਸਾਰੇ ਦੁੱਖ ਨਾਸ ਕਰਨ ਵਾਲੇ ਇਸ ਨਾਮ ਨੂੰ ਮੇਰੇ ਹਿਰਦੇ ਦੇ ਵਿੱਚ ਵਸਾ ਦਿੱਤਾ। ਹਾਂਜੀ, ਤੇ ਮੇਰੀ ਬੇਨਤੀ ਹੈ, ਨਾਮਦਾਨ ਗੁਰੂ ਜੀ ਦੇ ਕੋਲੋਂ ਲੈਣ ਦਾ ਵੇਲਾ ਆ ਗਿਆ। ਉਹ ਨਾਮਦਾਨ ਜਿਸ ਨਾਮ ਦਾ ਸਦਕਾ ਪਿਆਰਿਓ ਬਸ ਇਹ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਹ ਨਾਮਦਾਨ ਲੈ ਲਓ ਪੰਜਾਂ ਪਿਆਰਿਆਂ ਕੋਲ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਇਹ ਜਿਹੜੀ ਲਹਿਰ ਪ੍ਰਾਰੰਭ ਕੀਤੀ ਸਵੇਰੇ 10 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਪਿਆਰਿਓ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਕੋਈ ਨਿਗੋਰਾ ਨਾ ਰਹਿ ਜਿਓ, ਬਹਾਨੇਬਾਜ਼ੀਆਂ ਨਹੀਂ। ਇਹ ਜਨਮ ਮਰਨ ਦਾ ਗੇੜ ਮੁਕਾਉਣ ਦਾ, ਦੁੱਖਾਂ ਨੂੰ ਦੂਰ ਕਰਨ ਦਾ ਵੇਲਾ ਆ ਗਿਆ ਜੀ। ਤੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਪੰਜਾਂ ਦੇ ਕੋਲੋਂ ਨਾਮਦਾਨ ਲੈ ਲਓ। ਆਖੋ ਵਾਹਿਗੁਰੂ ਜੀ। ਔਰ ਇਹਦੇ ਵਿੱਚ ਏਡੀ ਤਾਕਤ ਹੈ, ਏਡੀ ਤਾਕਤ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਕਿਤੇ ਜੀਵਨ ਪੜ੍ਹੋ। ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਤਕਰੀਬਨ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। 16 ਲੱਖ। ਇੱਕ ਪਿੰਡ ਦੇ ਵਿੱਚ ਦੀਵਾਨ ਲਾਏ ਮਹਾਂਪੁਰਖਾਂ ਨੇ, ਹਜ਼ਾਰਾਂ ਸੰਗਤਾਂ ਜੁੜੀਆਂ। ਮਹਾਂਪੁਰਖਾਂ ਨੇ ਅੰਮ੍ਰਿਤ ਛਕਣ ਬਾਰੇ ਸੰਗਤਾਂ ਨੂੰ ਕੀਤੀ ਪ੍ਰੇਰਨਾ। ਤੇ ਇੱਕ ਪੰਡਤਾਂ ਦਾ ਮੁੰਡਾ, ਉਹਦੇ ਉੱਤੇ ਵੀ ਇਸ ਚੀਜ਼ ਦਾ ਇੰਨਾ ਪ੍ਰਭਾਵ ਪਿਆ, ਮਹਾਂਪੁਰਖਾਂ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ, ਇੰਨਾ ਅਸਰ ਪਿਆ, ਕਿਤੇ ਜ਼ਿਕਰ ਵਿੱਚ ਪੜ੍ਹਿਓ। ਉਹ ਘਰ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ, ਮਾਂ ਕੱਲ ਅੰਮ੍ਰਿਤ ਦਾ ਬਾਟਾ ਗੁਰੂ ਘਰ ਵਿੱਚ ਤਿਆਰ ਹੋਣਾ, ਮੈਂ ਵੀ ਅੰਮ੍ਰਿਤ ਛਕਣਾ। ਤੇ ਮਾਂ ਕਹਿਣ ਲੱਗੀ, ਪੁੱਤਰ ਅਸੀਂ ਕੋਈ ਸਿੱਖ ਨਹੀਂ ਆ, ਅਸੀਂ ਕੋਈ ਸਿੱਖ ਨਹੀਂ, ਅਸੀਂ ਤੈਨੂੰ ਅੰਮ੍ਰਿਤ ਨਹੀਂ ਛਕਾਉਣਾ। ਬੱਚਾ ਹੁਣ ਜਿੱਦ ਕਰਦਾ। ਕਈ ਵਾਰੀ ਪ੍ਰਭਾਵ ਇਹੋ ਜਿਹਾ ਪੈ ਜਾਂਦਾ, ਅਸਰ ਪੈ ਜਾਂਦਾ ਬਚਨਾਂ ਦਾ, ਕਿ ਉਹ ਅਸਰ ਦੇ ਕਰਕੇ ਫਿਰ
ਬੰਦਾ ਵਧੋ ਵਧੀ ਕਹਿੰਦਾ ਮੈਂ ਵੀ ਗੁਰੂ ਦੇ ਜਾਜੇ ਚੜ ਜਾਵਾਂ। ਹੁਣ ਇਹੋ ਜਿਹਾ ਪ੍ਰਭਾਵ ਮਹਾਂਪੁਰਖਾਂ ਦੇ ਬਚਨਾਂ ਦਾ, ਕਿਉਂਕਿ ਕਰਨੀ ਬੜੀ ਸੀ, ਕਮਾਈ ਬੜੀ ਸੀ। ਜੋ ਬਚਨ ਕਰਦੇ ਸੀ ਬੋਲਣ ਤੋਂ ਪਹਿਲਾਂ ਇੱਕ ਇੱਕ ਬਚਨ ਨੂੰ ਕਮਾਉਂਦੇ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਧੰਨ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਉਹ ਜੀ। ਬੱਚਾ ਮਾਂ ਦੇ ਅੱਗੇ ਜਿੱਦ ਕਰਦਾ, ਮਾਂ ਨਹੀਂ ਮੰਨਦੀ। ਇਹਨੇ ਨੂੰ ਪਿਓ ਆਇਆ, ਮਾਂ ਨੇ ਸਾਰੀ ਗੱਲ ਦੱਸੀ। ਇਦਾਂ ਬੱਚਾ ਜਿੱਦ ਕਰਦਾ, ਨੌਜਵਾਨ ਹੈ, 17-18 ਸਾਲ ਦੀ ਉਮਰ ਹੈ, ਬਹੁਤ ਜਿੱਦ ਕਰੀ ਜਾ ਰਿਹਾ, ਕੱਲ ਅੰਮ੍ਰਿਤ ਛਕਣਾ, ਕੀ ਕਰੀਏ? ਉਹ ਕਹਿੰਦੇ ਇਦਾਂ ਨਹੀਂ ਹੋ ਸਕਦਾ, ਅਸੀਂ ਇਹਨੂੰ ਅੰਮ੍ਰਿਤ ਨਹੀਂ ਛਕਾ ਸਕਦੇ। ਤੇ ਜਬਰੀ ਕੀਤਾ ਕਿ ਬੱਚੇ ਨੂੰ ਕਮਰੇ ਦੇ ਵਿੱਚ ਬੰਦ ਕਰਤਾ, ਬਾਹਰੋਂ ਲਾਤਾ ਤਾਲਾ। ਬੱਚਾ ਹੌਕੇ ਭਰੀ ਜਾਂਦਾ ਹੈ, ਹੌਕੇ ਭਰੀ ਜਾਂਦਾ, ਮੈਂ ਅੰਮ੍ਰਿਤ ਛਕਣਾ ਹੈ, ਮੈਂ ਅੰਮ੍ਰਿਤ ਛਕਣਾ ਹੈ, ਮੈਂ ਅੰਮ੍ਰਿਤ ਛਕਣਾ ਹੈ। ਤੇ ਇਹਨਾਂ ਦੀ ਕਿਤਾਬ ਦੇ ਵਿੱਚ ਜ਼ਿਕਰ ਮਿਲਦਾ ਹੈ, ਹੌਕੇ ਲੈਂਦਾ 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 ਬੱਚੇ ਨੇ ਇੱਕ ਹੌਕਾ ਇਹੋ ਜਿਹਾ ਲਿਆ, ਕਹਿੰਦਾ ਮੈਂ ਅੰਮ੍ਰਿਤ ਛਕਣਾ ਹੈ, ਤੁਸੀਂ ਮੈਨੂੰ ਅੰਮ੍ਰਿਤ ਛਕਣ ਤੋਂ ਰੋਕੋ ਨਾ। ਇੱਕ ਹੌਕਾ ਇਹੋ ਜਿਹਾ ਲਿਆ ਕਿ ਹੌਕਾ ਲੈਂਦਿਆਂ ਹੀ ਇਹਦੀ ਜਿੰਦ ਵਿੱਚੋਂ ਇਹਦੀ ਜਾਨ ਨਿਕਲ ਗਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਕੁਝ ਸਮਾਂ ਬੀਤਿਆ, ਆਵਾਜ਼ ਕਮਰੇ ਚੋਂ ਆ ਨਹੀਂ ਰਹੀ। ਸ਼ਾਇਦ ਇਹਨਾਂ ਨੇ ਸਮਝਿਆ, ਮਾਤਾ ਪਿਤਾ ਨੇ, ਕਿ ਸ਼ਾਇਦ ਹੌਕੇ ਲੈਂਦਾ ਲੈਂਦਾ ਰੋਂਦਾ ਰੋਂਦਾ ਸੌਂ ਗਿਆ। ਰਾਤੀ ਤੇ ਕਮਰਾ ਖੋਲਿਆ ਨਾ, ਪਰ ਸਵੇਰ ਪਈ ਜਦੋਂ ਕਮਰਾ ਖੋਲਿਆ ਤੇ ਕੀ ਵੇਖਦੇ ਨੇ, ਸਾਡਾ ਜਵਾਨ ਪੁੱਤਰ ਨਾ ਚੜ੍ਹਾਈ ਕਰ ਗਿਆ। ਗੱਲ ਸੁਣਨ ਵਾਲੀ ਜੀ। ਹੁਣ ਮਾਂ ਸਾਹਮਣੇ ਪੁੱਤਰ ਦੀ ਲਾਸ਼ ਪਈ ਹੈ, ਪਿਤਾ ਸਾਹਮਣੇ ਪੁੱਤਰ ਦੀ ਲਾਸ਼ ਪਈ, ਰੋ ਰੋ ਕੇ ਬੁਰਾ ਹਾਲ ਕਰ ਰਹੇ। ਸਾਰਾ ਪਿੰਡ ਇਕੱਠਾ ਹੋ ਗਿਆ। ਇੱਕਦਮ ਹੋਇਆ ਕੀ? ਤੇ ਮਾਂ ਉਸ ਵੇਲੇ ਕਹਿਣ ਲੱਗੀ, ਪੁੱਤਰਾ ਜੇ ਮੈਨੂੰ ਪਤਾ ਹੁੰਦਾ ਤੂੰ ਇੰਨਾ ਅੰਮ੍ਰਿਤ ਨਾਲ ਪਿਆਰ ਕਰਨ ਲੱਗ ਪਿਆ, ਮੈਂ ਤੈਨੂੰ ਰੋਕਦੀ ਨਾ, ਮੈਂ ਤੈਨੂੰ ਅੰਮ੍ਰਿਤ ਛਕਾ ਹੀ ਦਿੰਦੀ। ਹੌਕੇ ਲਈ ਜਾ ਰਹੀ ਮਾਂ ਵੀ, ਪਿਤਾ ਵੀ ਰੋਈ ਜਾ ਰਿਹਾ, ਜਵਾਨ ਪੁੱਤਰ ਮਰ ਗਿਆ। ਇੰਨਾ ਵੱਡਾ ਦੁੱਖ ਹੁਣ ਸਹਿਣ ਤੋਂ ਪਰੇ ਹੈ ਗੱਲ। ਹੁਣ ਜਦੋਂ ਪਿਆਰਿਓ ਸਮਾਂ ਬੀਤਿਆ, ਪੁੱਤਰ ਨੂੰ ਲਿਜਾਣ ਲੱਗੇ ਸੰਸਕਾਰ ਕਰਨ ਵਾਸਤੇ, ਤੇ ਮਾਂ ਕਹਿੰਦੀ ਗੁਰੂ ਘਰ ਦੇ ਸਾਹਮਣੇੋਂ ਇਹਨੂੰ ਲੈ ਕੇ ਜਾਣਾ, ਇਹਦੀ ਲਾਸ਼ ਨੂੰ ਗੁਰੂ ਘਰ ਦੇ ਬਾਹਰ ਹੀ ਭਾਵੇਂ ਨਮਸਕਾਰ ਕਰ ਲਵੇ, ਇਹਦਾ ਮੱਥਾ ਟਿਕਾਉਣਾ ਇਹਦੇ ਸਰੀਰ ਨੂੰ। ਹੁਣ ਜਦੋਂ ਗੁਰੂ ਘਰ ਦੇ ਬਾਹਰ ਪਹੁੰਚੇ ਸਰੀਰ ਨੂੰ ਮੱਥਾ ਟਿਕਾਉਣ ਵਾਸਤੇ, ਉਸ ਵੇਲੇ ਮਾਂ ਨਾ ਅੰਦਰ ਅੰਮ੍ਰਿਤ ਸੰਚਾਰ ਹੋ ਰਿਹਾ। ਪਹਿਰੇਦਾਰ ਜਿਹੜਾ ਬਾਹਰ ਖੜੋਤਾ ਨਾ, ਉਹਨੂੰ ਕਹਿੰਦੀ ਮੇਰੇ ਪੁੱਤਰ ਦੀ ਬੜੀ ਰੀਝ ਸੀ ਅੰਮ੍ਰਿਤ ਛਕਣ ਦੀ। ਮਹਾਂਪੁਰਖਾਂ ਦੇ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ, ਪਰ ਮੈਂ ਹੀ ਗੱਲ ਨਾ ਮੰਨੀ। ਅੰਮ੍ਰਿਤ ਛਕਣ ਦੇ ਕਰਕੇ ਇਹਨੇ ਆਪਣੇ ਸਵਾਸ ਇਦਾਂ ਦੇ ਦਿੱਤੇ ਨੇ, ਮੇਰੇ ਮਨ ਦੀ ਭਾਵਨਾ ਹੈ, ਭਾਵੇਂ ਇਹ ਹੁਣ ਮਰ ਚੁੱਕਿਆ, ਅੰਮ੍ਰਿਤ ਦੀਆਂ 2 ਬੂੰਦਾਂ ਇਹਦੇ ਮੁਖ ਵਿੱਚ ਪਾ ਦਿੱਤੀਆਂ ਜਾਣ। ਹੁਣ ਅੰਦਰ ਅੰਮ੍ਰਿਤ ਸੰਚਾਰ ਹੋ ਰਿਹਾ ਤੇ 5 ਪਿਆਰਿਆਂ ਵਿੱਚ ਲੱਗੇ ਨੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਆਪ ਖੁਦ। ਪਹਿਰੇਦਾਰ ਨੇ ਜਾ ਕੇ ਬੇਨਤੀ ਕੀਤੀ, ਸਾਰੀ ਗੱਲ ਦੱਸੀ, ਤੇ ਮਹਾਂਪੁਰਖ ਕਹਿੰਦੇ ਮਰਿਆਦਾ ਇਦਾਂ ਨਹੀਂ ਕਿ ਇਦਾਂ ਇੱਕ ਮੁਰਦੇ ਨੂੰ ਅੰਮ੍ਰਿਤ, ਪਰ ਜੇ ਉਹਦੀ ਭਾਵਨਾ ਸੀ ਨਾ ਬੱਚੇ ਦੀ, ਫਿਰ ਅਸੀਂ ਵੀ ਇਹ ਰੋਕ ਨਹੀਂ ਸਕਦੇ, ਲਿਆਓ ਅੰਦਰ। ਹੁਣ ਜਦੋਂ ਉਹਦੇ ਪੁੱਤਰ ਦੀ ਲਾਸ਼ ਅੰਦਰ ਲਿਆਂਦੀ, ਮਾਂ ਵੀ ਨਾਲ, ਪਿਤਾ ਵੀ ਨਾਲ, ਪੁੱਤਰ ਦੀ ਲਾਸ਼ ਨੂੰ ਲੈ ਕੇ ਜਦੋਂ ਆਏ ਅੰਦਰ, ਮਹਾਂਪੁਰਖਾਂ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲ ਵੇਖ ਕੇ 5 ਪਿਆਰਿਆਂ ਨੇ ਰਲ ਕੇ, ਇੱਕ ਮਹਾਂਪੁਰਖ ਲੱਗੇ ਨੇ, 4 ਹੋਰ ਸਿੰਘ ਨੇ, 5 ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਤੇ ਮਹਾਂਪੁਰਖ ਕਹਿੰਦੇ ਸਤਿਗੁਰੂ ਇਹ ਬੱਚਾ ਅੰਮ੍ਰਿਤ ਛਕਣਾ ਚਾਹੁੰਦਾ ਸੀ, ਪਰ ਮਹਾਰਾਜ ਇਹਦੇ ਸਵਾਸਾਂ ਦੀ ਗਿਣਤੀ ਪੂਰੀ ਹੋ ਗਈ। ਹੁਣ ਇਹਦੀ ਮ੍ਰਿਤਕ ਦੇਹੀ ਨੂੰ ਲਿਆਏ ਨੇ ਗੁਰੂ ਘਰ ਦੇ ਵਿੱਚ, ਇਹਨੂੰ ਅੰਮ੍ਰਿਤ ਛਕਾਉਣ ਲੱਗੇ, ਆਪ ਕਿਰਪਾ ਕਰਿਓ। ਹੁਣ ਪਿਆਰਿਓ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਪ ਇਸ ਮੁਰਦੇ ਦੇ ਮੂੰਹ ਦੇ ਵਿੱਚ ਅੰਮ੍ਰਿਤ ਦੀਆਂ ਜੋ ਬੁੱਕਾਂ ਪਾਉਣੀਆਂ, ਅੰਮ੍ਰਿਤ ਦੇ ਚੂਲੇ ਪਾਉਣੇ ਸ਼ੁਰੂ ਕੀਤੇ।
पहला चूड़ा पाया मर्यादा अनुसार कहते बोल वाहिगुरु जी का खालसा वाहिगुरु जी की फतेह। हुण मुड़दा सामने बोले किवें हुण दूजी वारी किया बोल वाहिगुरु जी का खालसा वाहिगुरु जी की फतेह। गुरु ग्रंथ ਸਾਹਿਬ ਵੱਲ ਵੇਖਿਆ फिर इस बच्चे दे मुख दे विच फिर अमृत दा चूड़ा पाया कहंदे बोल बच्चिया वाहिगुरु जी का खालसा वाहिगुरु जी की गल फतेह। कहण दी देर ओ मुर्दा बच्चा भी उठ के बह गया कहंदा वाहिगुरु जी का खालसा वाहिगुरु जी की फतेह। ए अमृत दी ताकत वेखो अमृत दी शक्ति वेखो प्यारेओ जेड़ी अमृत दी शक्ति एडी ज्यादा शक्ति अमृत दे विच अमृत दी दात इस दे विच इन्नी ताकत है अमृत दे विच एडी शक्ति कि ये मुड़दियां दे विच भी जान पा देंदा है। आखो वाहिगुरु जी वाहिगुरु ओरे गल्लां बनाईयां होईयां नहीं कदी महापुरखां दा जिक्र पढ़ियो ते जिथे ये गल वापरी आप जाके वेखियो। ये मेरी बेनती है अमृत दी दात दसो गुरु गोबिंद सिंह साहब ने मुर्दियां दे विच जान नहीं पाई जेड़े कमजोर दिल ने जेड़े बुझ दिल ने कल तुसीं सुनिया सी जेड़े बुझ दिल ने जेड़े कमजोर ने जेड़े कहंदे ने हम तो तोलन जाने तकड़ी नंगी करद कदे नहीं पकड़ी ओही कहंदे ने दुनिया झुकती है तकदीर के आगे अब तकदीर भी झुकेगी हमारी शमशीर के आगे। मेरी बेनती है प्यारेओ एक कौतक वेख के होर भी बहुत सारे पिंड दे जेड़े लोग सी वो अमृत छक के गुरु वाले बन गए। ये मेरी बेनती 27 तरीक नूं जेड़ा अमृत दा बाटा तैयार होना है ना कोई भी निगोरा ना रह जाओ। ये बड़े वड्डे भागां वाला दिन है जेड़ा साडी लाइफ दे विच आ रहा है ते इस दिन नूं हथों जान ना देना। जिन्हां ने अमृत नहीं छकिया छको और जिन्हां ने छकिया ना हाथ ते हाथ धर के ना बहना 10-10 15-15 नूं प्रेरणा करे अमृत छकण बारे। ये मेरी बेनती जे वखीरा घत के सवेरे 10 बजे 27 तरीक नूं दाता बंदी छोड़ पब्लिक स्कूल राम तीरथ रोड सब ने पहुंचना ककार पा के केसी इशनान करके ते जेड़ा ककार नहीं लै सकदा उन्होंने बिल्कुल फ्री भी दिते जाणगे इत्थों ते जेड़ा अमृत छकण वास्ते प्रेमियां नूं प्रेरणा करके भी लियाएगा ओदा विशेष सन्मान भी होएगा। मेरी बेनती मन बना लो इस मौके वार वार नहीं जे मिलने ये वड्डे भागां दी निशानी ये मौका साडी लाइफ दे विच आ रहा ये अमृत रूपी दात प्राप्त करन दा ते मेरी बेनती सारे जाने अमृत छकियो गुरु दियां मोहरां लवाओ। किवें कह रहे साहब ये गुरु ने कृपा करके मैनू ये दात देती केड़ी आखो धन गुरु रामदास जी धन गुरु रामदास जी प्यार नाल सारे आखो धन बाबा दीप सिंह जी। इसे प्यार वाले ने ना ये अमृत दी वडियाई बारे बड़े प्यारे बचन लिखे ने मेरा चित करदा तुहाडे नाल सांझे करा। आ मन जाग पे जेड़ा इधर उधर भटकदा ना बुरे कम्मां वल उसे वेले तैयार हो जांदा जाण नूं एक ते गुरु घर वल भी लग जावे। अमृत छकण दे बारे ना गुरमुखां ने बड़े प्यारे बचन कीते कहंदे अमृत निगोरे नूं सगोरा बना देंदा है। अमृत निगोरे नूं सगोरा बना देंदा है क्योंकि सतगुरु जी दी खजूरी तो बिना अमृत दी दात प्राप्त नहीं हुंदी ते जदों सतगुरु दी खजूरी दे विच आके एक निगोरा बंदा अमृत दी दात प्राप्त कर लैंदा है ना वो निगोरे तो सगोरा बन जांदा है ने खसमे तो खसम वाला बन जाता है जी।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਉ ਬੁਰਾ। ਉਹ ਬੁਰਾਪਨ ਖਤਮ ਹੋ ਗਿਆ, ਨਿਗੋਰੇ ਤੋਂ ਹੁਣ ਸਗੁਰਾ ਬਣ ਗਿਆ। ਉਹ ਨਿਗੋਰੇਪਨ ਦੇ ਦਾਗ ਨੂੰ ਲਵਾਉਣ ਦਾ ਵੇਲਾ ਆ ਗਿਆ ਜੇ। ਲਵਾ ਲੋ ਦਾਗ। ਵੇਖੋ 40 ਸਿੰਘ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ, ਉਹਨਾਂ ਨੇ ਬਦਾਵਾ ਲਿਖ ਦਿੱਤਾ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਇਹ ਮਹਾਂਪੁਰਖ ਬਚਨ ਕਰਦੇ ਸੀ, ਜਿਹੜੇ ਅੰਮ੍ਰਿਤ ਨਹੀਂ ਨਾ ਛਕਦੇ ਉਹ ਵੀ ਬਦਾਵਾ ਲਿਖ ਕੇ ਬੈਠੇ ਨੇ, ਬਾਜਾਂ ਵਾਲਿਆ ਤੂੰ ਗੁਰੂ ਨਹੀਂ ਸਾਡਾ, ਅਸੀਂ ਤੇਰੇ ਸਿੱਖ ਨਹੀਂ। ਪਰ ਉਹ 40 ਨੇ ਤੇ ਪਿਆਰਿਓ ਆਪਣੀਆਂ ਜਾਨਾਂ ਵਾਰ ਕੇ ਬਦਾਵਾ ਪੜਵਾ ਲਿਆ। ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਲਿਖਿਆ ਕਾਲੀ ਸ਼ਾਹੀ ਨਾਲ ਬਦਾਵਾ, ਪਰ ਜਦੋਂ ਪੜਵਾਇਆ ਖੂਨ ਦੇ ਨਾਲ, ਲਾਲ ਸ਼ਾਹੀ ਨਾਲ ਪੜਵਾਇਆ ਉਹ ਬਦਾਵਾ। ਉਹਨਾਂ ਨੇ ਤੇ ਆਪਣੀਆਂ ਜਾਨਾਂ ਵਾਰ ਕੇ ਗੁਰੂ ਘਰ ਤੋਂ ਆਪਣਾ ਬਦਾਵਾ ਪੜਵਾ ਲਿਆ। ਉਹ ਭੋਲਿਓ, ਅਸੀਂ ਗੁਰੂ ਵਾਲੇ ਬਣ ਕੇ ਇਹ ਨਿਗੋਰੇਪਨ ਦਾ ਬਦਾਵਾ ਪੜਵਾ ਲਈਏ। ਜਿਹੜਾ ਅਸੀਂ ਬਦਾਵਾ ਲੈ ਕੇ ਬੈਠੇ ਆ ਨਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਇਹ ਗੁਰੂ ਵਾਲੇ ਬਣ ਕੇ ਇਹ ਬਦਾਵਾ ਪੜਵਾਉਣ ਦਾ ਵੇਲਾ ਆ ਗਿਆ ਜੇ। ਮੇਰੀ ਬੇਨਤੀ, ਨਿਗੋਰੇ ਨਾ ਰਹਿ ਜਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਸਤਾ ਜੇ ਤੁਹਾਨੂੰ ਗੁਰੂ ਰਾਮਦਾਸ ਦਾ, ਵਾਸਤਾ ਜੇ ਕਲਗੀਆਂ ਵਾਲੇ ਦਾ, ਸਾਹਿਬਜ਼ਾਦਿਆਂ ਦਾ ਵਾਸਤਾ ਜੇ, ਜਿਨ੍ਹਾਂ ਨੇ ਸਾਡੇ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਫਿਰ ਵੀ ਅੰਮ੍ਰਿਤ ਨਾ ਛਕੀਏ ਤੇ ਮੈਂ ਕਹਿੰਦਾ ਸਿੱਖ ਕਮਾਉਣ ਦੇ ਅਸੀਂ ਲਾਇਕ ਨਹੀਂ। ਸਾਹਿਬਜ਼ਾਦਿਆਂ ਵੱਲ ਵੇਖ ਲਿਓ, ਸਾਹਿਬਜ਼ਾਦਿਆਂ ਵੱਲ ਵੇਖ ਕੇ ਮੈਨੂੰ ਪੱਕਾ ਵਿਸ਼ਵਾਸ ਅੰਮ੍ਰਿਤ ਛਕਣ ਨੂੰ ਦਿਲ ਕਰੇਗਾ ਹੀ ਕਰੇਗਾ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਵੇਖ ਲੈਣਾ, ਰੰਬੀ ਦੇ ਨਾਲ ਉਤਰ ਰਹੀ ਏ। ਜਦੋਂ ਉਹ ਖੋਪੜੀ ਵੱਲ ਵੇਖੋਗੇ ਨਾ ਤੇ ਉਦੋਂ ਅੰਮ੍ਰਿਤ ਛਕਣ ਦਾ ਦਿਲ ਕਰੇਗਾ ਹੀ ਕਰੇਗਾ। ਸਾਡੇ ਕਰਕੇ ਆ ਸਭ ਕੁਝ ਕੀਤਾ, ਨਹੀਂ ਤੇ ਉਹਨਾਂ ਨੂੰ ਕੀ ਲੋੜ ਸੀ। ਕਲਗੀਧਰ ਬਾਪੂ ਵੱਲ ਵੇਖ ਲੈਣਾ ਪਿਆਰਿਓ, ਉਹਨਾਂ ਨੇ ਕਹਿ ਦਿੱਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਖਜਾ। ਸਾਡੇ ਬਾਰੇ ਕਿਹਾ ਇਨ ਪੁੱਤਰਨ ਕੇ ਸੀਸ ਪਰ, 4 ਸਾਹਿਬਜ਼ਾਦੇ ਸਾਡੇ ਲਈ ਵਾਰੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੇ ਅਸੀਂ ਵੀ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾ ਲਾਂਗੇ ਨਾ, ਗੁਰੂ ਦੀਆਂ ਖੁਸ਼ੀਆਂ ਤੇ ਜੇ ਮੋਹਰ ਨਹੀਂ ਨਾ ਲਵਾਵਾਂਗੇ, ਗੁਰੂ ਸਾਹਿਬ ਕਹਿਣਗੇ ਇਹ ਉਹੋ ਹੀ ਨੇ ਜਿਨ੍ਹਾਂ ਕਰਕੇ ਮੈਂ ਆਪਣੇ ਚਾਰੇ ਵਾਰੇ। ਇੱਕ ਗੱਲ ਨਹੀਂ ਮੇਰੀ ਬਣਦੀ। ਇਹ ਨਿਗੋਰੇਪਨ ਦਾ ਦਾਗ ਲਵਾ ਲਓ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਮੈਂ ਸਿੰਘ ਜਿਹੜੀ ਗੱਲ ਕਰ ਰਿਹਾ ਸਾਂ, ਅੰਮ੍ਰਿਤ ਨਿਗੋਰੇ ਨੂੰ ਸਗੋਰਾ ਬਣਾ ਦਿੰਦਾ। ਸਤਿਗੁਰੂ ਦੀ ਹਜ਼ੂਰੀ ਵਿੱਚ ਜਦੋਂ ਆ ਕੇ ਸਿੱਖ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦਾ, ਉਹ ਨਿਗੋਰਾ ਸਗੋਰਾ ਬਣ ਜਾਂਦਾ, ਖਸਮ ਵਾਲਾ ਬਣ ਜਾਂਦਾ ਤੇ ਅੰਮ੍ਰਿਤ ਛਕਣ ਨਾਲ ਗੁਰੂ ਨਾਲ ਸਾਂਝ ਬਣਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਉਂਕਿ ਗੁਰੂ ਜੀ ਆਪਣੇ ਸਿੱਖ ਨੂੰ ਜੋ ਸਿੱਖਿਆ ਦਿੰਦੇ ਆ ਨਾ, ਜਦੋਂ ਫਿਰ ਸਿੱਖ ਉਸ ਸਿੱਖਿਆ ਨੂੰ ਕਮਾਉਣ ਲੱਗ ਪੈਂਦਾ ਤੇ ਉਹ ਸਿੱਖਿਆ ਦਾ ਸਦਕਾ ਹੁੰਦਾ ਕਿ ਗੁਰੂ ਨਾਲ ਸਾਂਝ ਬਣ ਜਾਂਦੀ। ਸਾਂਝ ਅੰਮ੍ਰਿਤ ਦੇ ਕਰਕੇ ਸਿੱਖ ਦੀ ਸਾਂਝ ਬਣਦੀ ਏ ਕਲਗੀਧਰ ਪਿਤਾ ਦੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੀਸਰਾ ਬਚਨ ਸੁਣਿਓ ਧਿਆਨ ਨਾਲ। ਪਹਿਲੀ ਗੱਲ ਮੈਂ ਕੀਤੀ, ਅੰਮ੍ਰਿਤ ਨਿਗੋਰੇ ਨੂੰ ਸਗੋਰਾ ਬਣਾ ਦਿੰਦਾ। ਦੂਜਾ, ਅੰਮ੍ਰਿਤ ਛਕਣ ਕਰਕੇ ਕਿ ਗੁਰੂ ਨਾਲ ਸਾਂਝ ਬਣਦੀ ਏ। ਤੀਜੀ ਗੱਲ, ਜੇ ਖਾਲਸੇ ਨਾਲ ਮੇਲ ਮਿਲਾਪ ਚਾਹੁੰਦੇ ਹੋ ਨਾ, ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਖਾਲਸਾ ਪੰਥ ਵਿੱਚ, ਤੇ ਪਿਆਰਿਓ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਦੀ ਇੱਕੋ ਇੱਕ ਜੁਗਤ ਏ, 5 ਕੋਲੋਂ ਅੰਮ੍ਰਿਤ ਦੀ ਦਾਤ ਲੈਣੀ। ਆਖੋ ਵਾਹਿਗੁਰੂ ਜੀ। ਜੇ ਤੁਸੀਂ ਅੰਮ੍ਰਿਤ ਦੀ ਦਾਤ ਨਹੀਂ ਨਾ ਲੈਂਦੇ, ਫਿਰ ਤੁਸੀਂ ਖਾਲਸੇ ਬਣ ਹੀ ਨਹੀਂ ਸਕਦੇ। ਅਗਲੀ ਗੱਲ, ਇਹ ਵੀ ਬੜੀ ਪਿਆਰੀ ਹੈ, ਮੈਨੂੰ ਬੜੀ ਅੱਛੀ ਲੱਗੀ, ਔਰ ਜਿੱਥੋਂ ਚੰਗੀਆਂ ਗੱਲਾਂ ਮੈਨੂੰ ਮਿਲਦੀਆਂ ਤੁਹਾਨੂੰ ਪਤਾ ਮੈਂ ਤੁਹਾਡੇ ਤੱਕ ਪਹੁੰਚਾ ਦੇਣਾ। ਕਹਿੰਦੇ ਖਾਲਸੇ ਦੇ ਦਰਗਾਹੀ ਜਹਾਜ਼ ਤੇ ਸਵਾਰ ਹੋਣ ਲਈ, ਖਾਲਸੇ ਦਾ ਜਿਹੜਾ ਦਰਗਾਹੀ ਜਹਾਜ਼ ਹੈ ਨਾ, ਕਹਿੰਦੇ ਖਾਲਸੇ ਦੇ ਦਰਗਾਹੀ ਜਹਾਜ਼ ਤੇ ਸਵਾਰ ਹੋਣ ਲਈ ਅੰਮ੍ਰਿਤ ਇੱਕ ਪਾਸਪੋਰਟ ਦੀ ਨਿਆਈ ਕੰਮ ਕਰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਹੁਣ ਪਾਸਪੋਰਟ ਬੰਦੇ ਦੇ ਕੋਲ ਹੋਵੇ ਤਾਂ ਹੀ ਆਪਣੇ ਦੇਸ਼ ਤੋਂ ਦੂਜੇ ਦੇਸ਼ ਤੱਕ ਜਾ ਸਕਦਾ ਹੈ।
ਪਾਸਪੋਰਟ ਨਹੀਂ, ਵੀਜ਼ਾ ਨਹੀਂ ਲੱਗਾ, ਮੋਹਰ ਨਹੀਂ ਲੱਗੀ, ਦੂਜੇ ਦੇਸ਼ 'ਚ ਜਾ ਹੀ ਨਹੀਂ ਸਕਦਾ। ਇਹ ਅੰਮ੍ਰਿਤ ਪਾਸਪੋਰਟ ਦੀ ਨਿਆਈ ਕੰਮ ਕਰਦਾ ਹੈ, ਤੇ ਜਦੋਂ ਅੰਮ੍ਰਿਤ ਛਕ ਕੇ ਸ਼ਬਦ ਦੀ ਕਮਾਈ ਸਿੱਖ ਕਰਦਾ ਹੈ ਨਾ, ਉਹ ਸਮਝ ਲਓ ਵੀਜ਼ਾ ਲੱਗ ਗਿਆ ਦਰਗਾਹ ਦਾ। ਇਹ ਮੇਰੀ ਬੇਨਤੀ ਏ, ਬੇਨਤੀ, ਖਾਲਸੇ ਦੇ ਦਰਗਾਹੀ ਜਹਾਜ਼ ਤੇ ਸਵਾਰ ਹੋਣ ਲਈ ਪਿਆਰਿਓ ਅੰਮ੍ਰਿਤ ਛਕ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਬੜੀ ਪਿਆਰੀ, ਕਹਿੰਦੇ ਅੰਮ੍ਰਿਤ ਛਕਣ ਨਾਲ ਆਲਸ ਵੀ ਦੂਰ ਹੁੰਦਾ ਹੈ, ਉਦਮ ਪ੍ਰਗਟ ਹੁੰਦਾ ਹੈ। ਜਦੋਂ ਵੀਰ ਆਸਣ 'ਚ ਬਹਿੰਦਾ ਨਾ ਬੰਦਾ, ਕਹਿੰਦੇ ਉਸ ਵੇਲੇ ਆਲਸ ਦੂਰ ਹੁੰਦਾ ਹੈ, ਅੰਦਰ ਉਦਮ ਪ੍ਰਗਟ ਹੁੰਦਾ ਹੈ। ਤੇ ਜੇ ਕੋਈ ਅੰਮ੍ਰਿਤ ਛਕਣ ਤੋਂ ਬਾਅਦ ਅਸਲੀਅਤ ਦੇ ਵਿੱਚ ਆਪਣਾ ਆਪ ਸਰੈਂਡਰ ਕਰ ਦੇਵੇ ਨਾ, ਇਹਦੇ ਸਦਕਾ ਅੰਮ੍ਰਿਤ ਵੇਲਾ, ਨਾਮਦਾਨ, ਇਸ਼ਨਾਨ ਨਾਲ ਨਿਤਨੇਮ, ਇਹ ਸਾਰੀਆਂ ਚੀਜ਼ਾਂ ਦਾ ਸਦਕਾ ਪਿਆਰਿਓ ਹੁੰਦਾ ਪਤਾ ਕੀ ਏ? ਉਹ ਸਿੱਖ ਨੂੰ ਕਲਗੀਧਰ ਬਾਪੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ ਅੰਮ੍ਰਿਤ ਛਕਣ ਦਾ ਸਦਕਾ ਵੱਡੀ ਕਿਰਪਾ ਇੱਕ ਹੋਰ ਵਰਤਦੀ, ਅੰਮ੍ਰਿਤ ਛਕ ਲਵੇ ਬੰਦਾ ਤੇ ਅੰਮ੍ਰਿਤ ਛਕ ਕੇ ਨਾਮ ਅਭਿਆਸੀਆਂ ਦੀ ਸੰਗਤ ਵਿੱਚ ਬਵੇ, ਤੇ ਜਦੋਂ ਨਾਮ ਅਭਿਆਸੀਆਂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਹੈ ਨਾ, ਤੇ ਫਿਰ ਪੱਕੇ ਤੌਰ ਤੇ ਇਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਉਹ ਸੁੱਖ ਮਿਲਦੇ ਨੇ, ਬੰਦਾ ਭਾਵੇਂ ਮਰ ਜਾਵੇ ਉਹ ਸੁੱਖ ਤਾਂ ਵੀ ਨਾਲ ਨਿਭਦੇ ਨੇ, ਸਰੀਰ ਰਵੇ ਨਾ ਰਵੇ ਉਹ ਸੁੱਖ ਦਰਗਾਹ ਵਿੱਚ ਨਾਲ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਅੰਮ੍ਰਿਤ ਛਕ ਕੇ ਗੁਰੂ ਦੀਆਂ ਮੋਹਰਾਂ ਲਵਾਓ, ਕੋਈ ਵੀ ਨਿਗੋਰਾ ਨਾ ਰਹਿ ਜਾਇਓ। ਸਵੇਰੇ 8:30 ਵਜੇ 27 ਤਰੀਕ ਨੂੰ ਪਹੁੰਚਿਓ, ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ, ਤੇ ਜਿਹੜਾ ਕਕਾਰ ਨਹੀਂ ਵੀ ਲੈ ਸਕਦਾ ਉਹਨੂੰ ਇੱਥੋਂ ਵੀ ਦਿੱਤੇ ਜਾਣਗੇ। ਔਰ 10 ਵਜੇ ਠੀਕ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਭ ਨੇ ਗੁਰੂ ਦੀਆਂ ਮੋਹਰਾਂ ਲਵਾਉਣੀਆਂ। ਹੋਰਨਾਂ ਨੂੰ ਵੀ ਪ੍ਰੇਰਨਾ ਕਰਿਓ, ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਮੇਰਾ ਸਤਿਗੁਰੂ ਕਰਵਾਵੇ। ਪਿਆਰ ਸਹਿਤ ਸਾਰੀ ਸੰਗਤ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ, ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ
ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ 1 ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ 1 ਗਜ ਦੀ ਸੇਵਾ ਰੱਖੀ ਹੈ। 1-1, 2-2, 5-5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ।
ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ Paytm, Google Pay, Phone Pay ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।